वालेकुम जी एंड प्यार भरी सत श्री अकाल आदाब। मैं हाँ तुहाडा अपना होस्ट शाहिद शबीर बाबा जी और तुसी देख रहे हो रेडियो साडे वाला एंड वैब टीवी साडे वाला। असी गल कर रहे हैं विछोड़े की, असी कर रहे हैं गदर की, असी गल कर रहे हैं 47 की कि जदों पाड़े पे जदों सारे पंजाबी आपस च एक दूजे नाल विछड़ गए तो उस वेले इत्थे की बीती सी, इत्थे की वरतिया सी उस वेले। मेरे नाल चाचा शरीफ ने, मेरे अबू दे बचपन दे दोस्त भी ने और हाड़ी भी ने, गवांढी भी ने और हाड़ी भी ने बचपन दे। ਤੇ ਆਪਾਂ ਗੱਲ ਕਰਾਂਗੇ ਉਹਨਾਂ ਨਾਲ ਉਸ ਟੌਪਿਕ ਦੇ ਉੱਤੇ ਕਿ ਉਹਨਾਂ ਨੇ ਆਪਣਾ ਬਚਪਨ ਕਿਹਦਾ ਗੁਜ਼ਾਰਿਆ। अस्सलाम वालेकुम चाचा जी। चाचा जी ਆਪਣੀ ਉਮਰ ਕਿੰਨੀ ਸੀ ਉਸ 80 ਸਾਲ ਨਹੀਂ, ਉਦੋਂ ਮੇਰੀ 5 ਸਾਲ ਉਮਰ ਹੈ ਜੀ। ਤੇ ਤੁਸੀਂ ਗਦਰ ਪਿਆਂਦਾ ਦੇਖਿਆ? ਹਾਂ ਦੇਖਿਆ ਹੈ, ਪਤਾ ਨਹੀਂ ਇਹ ਕੀ ਹੁੰਦਾ ਪਿਆ। ਅੱਜ ਲੋਕੀ ਜਾਂਦੇ ਪਏ, ਅੱਜ ਪਤਾ ਨਹੀਂ ਕੀ ਹੁੰਦਾ ਪਿਆ, ਕੀ ਗੱਲ ਇਹਦਾ ਕੋਈ ਪਤਾ ਨਹੀਂ। ਪਿੰਡ ਦੇ ਵਿੱਚ ਕਿੰਨੇ ਘਰ ਸੀ ਆਪਣੇ? ਆਪਣੇ ਘਰ ਸਾਰੇ ਘਰ ਆਪਣੇ ਪਿੰਡ ਦੇ ਨੇ। ਨਹੀਂ ਇਹ ਜਿੰਨੇ ਸੀ ਜਿਨ੍ਹਾਂ ਲੋਕੀ ਜਾਣ ਵਾਲੇ ਸਨ? ਐਸੋ ਕੋਈ ਨਹੀਂ ਸੀ, ऐसे भाषा के घर तलवार के घर है हिंदू। ठीक है। हाँ और वो चले गए फिर? वो चले गए। ते कोई वट टोक? कोई नहीं। अच्छा कोई वट टोक नहीं हुई साढ़े आले दुआले कोई वट टोक नहीं हुई। ते अपने बचपन की कोई याद ताज़ा करो जरा, कोई दसो जिस तरह हुण अब्बू सन चाचू हरी सन नाल उस वेले कैसा वक्त सी? बड़ा सोहना वक्त सी, बड़ा चंगा जी आचरण वाला वक्त सी, बहुत अच्छा वक्त सी, बहुत चंगा वक्त सी। ਤੇ ਜਿਸ ਤਰ੍ਹਾਂ ਕਹਿੰਦੇ ਨੇ ਕਿ ਤੁਹਾਡਾ ਜਦੋਂ ਬਚਪਨ ਸੀ, ਅਸੀਂ ਆਪਣੇ ਬਚਪਨ 'ਚ ਤੁਹਾਡੇ ਦੋ ਖਰਾਸ ਦੇਖੇ ਜਦੋਂ ਪਿੰਡ 'ਚ ਅਸੀਂ ਆਉਂਦੇ ਸੀ, ਤੁਹਾਡੀ ਚੱਕੀ ਚੱਲਦੀ ਹੁੰਦੀ? ਹਾਂਜੀ ਹਾਂਜੀ ਚੱਲਦੇ ਸੀ ਤੇ ਆਟਾ ਪੀਂਦੇ ਹਨ ਲੋਕੀ ਤੇ ਉਦੋਂ ਕੋਈ ਮਸ਼ੀਨਾਂ ਕੋਈ ਨਹੀਂ ਸੀ। ਉਸ ਤੋਂ ਬਾਅਦ ਫਿਰ ਮਸ਼ੀਨਾਂ ਲੱਗੀਆਂ ਨੇ, ਮਸ਼ੀਨ ਲੱਗੀ ਸਈਦਾਂ ਦੀ ਤੇ ਖਰਾਸ ਵੀ ਚੱਲਦੀ ਹੈ, ਮਸ਼ੀਨ ਵੀ ਚੱਲਦੀ ਸੀ। ਫਿਰ ਖਰਾਸਾਂ ਦਾ ਕੰਮ ਖਤਮ ਹੋ ਗਿਆ, ਢੱਗੇ ਲੋਕਾਂ ਨੇ ਛੱਡ ਛੜੇ ਤੇ ਖਰਾਸ ਬੰਦ ਹੋ ਗਏ, ਫਿਰ ਮਸ਼ੀਨਾਂ ਚੱਲ ਗਈਆਂ। ਪਿਆਰ ਦੇ ਬਾਰੇ 'ਚ ਕੀ ਕਹੋਗੇ? ਕਿ ਬਹੁਤ ਅੱਛਾ ਪਿਆਰ, ਬਹੁਤ ਅੱਛਾ ਰਿਹਾ, ਬਹੁਤ ਚੰਗੇ ਲੋਕ ਸਨ ਪਿੰਡ ਦੇ, ਬਹੁਤ ਚੰਗੇ ਲੋਕ ਅਜੇ ਵੀ ਚੰਗੇ ਨੇ। ਅੱਛਾ ਅਜੇ ਵੀ ਚੰਗੇ ਨੇ, ਮਾੜੇ ਨੇ। ਤੁਹਾਡਾ ਆਪਸ ਦੇ ਵਿੱਚ ਜਿਹੜਾ ਸੀ ਇੱਥੇ ਸਲੂਕ ਮੁਹੱਬਤ ਜੀ ਹੈ, ਬਹੁਤ ਸਲੂਕ ਬਹੁਤ ਅੱਛਾ ਰਿਹਾ। ਸਭ ਲੋਕੀ ਚੰਗੇ ਨੇ ਜੀ, ਮੇਰਾ ਤਬਕਾ ਵੀ ਚੰਗੇ, ਅਸੀਂ ਵੀ ਚੰਗੇ ਹਾਂ। ਕੋਈ ਐਸੀ ਕੋਈ ਲੜਾਈ ਝਗੜਾ ਕਤਲ ਕੋਈ ਕਿਸੇ ਨਾਲ ਕਿਸੇ ਨੇ ਨਹੀਂ ਕੀਤਾ, ਆਹ ਕਿਸੇ ਨੇ ਕੀਤਾ। ਬਹੁਤ ਚੰਗਾ ਵਕਤ ਗੁਜ਼ਾਰਿਆ ਇੱਥੇ ਇਨਸ਼ਾਅੱਲਾ। ਪਿੰਡ ਸਠਿਆਲਾ ਕਹਿੰਦੇ ਨੇ ਤਹਿਸੀਲ ਦਾ ਸਭ ਤੋਂ ਵੱਡਾ ਪਿੰਡ। ਇਹ ਪਿੰਡ ਸ਼ੇਖਰ ਦਾ ਪਿੰਡ ਬਹੁਤ ਵੱਡਾ ਪਿੰਡ ਸੀ। ਕਿੰਨੇ ਮਹੱਲੇ ਸੀ? ਮਹੱਲੇ 4। ਨਾਮ ਗਿਣਾਓ ਜ਼ਰਾ ਮਹੱਲਿਆਂ ਦੇ। ਮਹੱਲਾ ਇੱਕ ਚੜ੍ਹਦਾ, ਇੱਕ ਪਹਾੜ, ਇੱਕ ਲੰਡਰ ਤੇ ਇੱਕ ਦੱਖਣ। ਲਓ ਜੀ ਅੱਜ ਪੰਜਾਬੀ ਡਾਇਰੈਕਸ਼ਨਸ ਦੀ ਵੀ ਗੱਲ ਹੋ ਰਹੀ ਹੈ, ਚੜ੍ਹਦਾ ਲਹਿੰਦਾ ਦੱਖਣ। ਹਾਂਜੀ ਪਹਾੜ। ਅੱਛਾ ਮੈਨੂੰ ਇਹ ਦੱਸੋ ਕਿ ਇੱਥੇ ਕੁਝ ਘਰ ਐਸੇ ਵੀ ਹੁੰਦੇ ਸਨ ਮਾਸ਼ਿਆਂ ਦੇ ਜਾਂ ਹਿੰਦੂਆਂ ਦੇ? ਲੋਹਾਰਾਂ ਦੇ ਹਿੰਦੂ ਘਰ ਹੈ। ਹਾਂਜੀ ਉੱਥੇ ਹਿੰਦੂ ਲੋਹਾਰ ਸਨ? ਹਿੰਦੂ ਲੋਹਾਰ ਸਨ। ਕਿੰਨੇ ਘਰ ਸਨ? ਇਹ ਬਥੇਰੇ ਘਰ ਸਨ, ਵਾਹਵਾ ਘਰ ਸਨ। ਅੱਛਾ ਹਾਂ। ਕੋਈ ਕਿਸੇ ਦਾ ਤੁਹਾਨੂੰ ਨਾਮ ਕਿਸੇ ਦਾ ਯਾਦ ਹੈ ਇੱਥੇ ਜਿਹੜੇ ਤੁਹਾਡੇ ਨਾਲ ਜਿਹੜੇ ਕੋਈ ਨਹੀਂ ਬਚਪਨ 'ਚ ਕੋਈ ਖੇਡ? ਮੈਨੂੰ ਕਿਸੇ ਦਾ ਨਾਮ ਨਹੀਂ ਯਾਦ। ਕੋਈ ਵੱਡੇ ਕੋਈ ਦੱਸਦੇ ਹੋਣ, ਕੋਈ ਨਾਮ ਲੈਂਦੇ ਹੋਣ ਨਾ, ਜਿਸ ਤਰ੍ਹਾਂ ਬਲਕੀ ਕਹਿੰਦੇ ਸੋ ਕੀ ਨਾਮ ਲੈਂਦੇ ਨੇ ਯਾਰ ਉਹ ਈਸਰ ਕੇ? ਉਹ ਐਸਾ ਕੋਈ ਨਾਮ ਹੈ, ਉਹ ਸੰਚੇ ਚ ਪੜ ਗਿਆ ਹੁਣ ਜੀ। ਅੱਛਾ ਬਸ ਐਸੇ ਹਿੰਦੂ ਲੋਹਾਰ ਹੈ। ਅੱਛਾ ਹਿੰਦੂ ਲੋਹਾਰ ਚਲ ਗਏ, ਕਿਸੇ ਨੇ ਕੱਖ ਨਹੀਂ ਆਖਿਆ ਉਹਨਾਂ ਨੂੰ। ਅੱਛਾ ਹਾਂ ਤੇ ਸਿੱਖਾਂ ਦੇ ਪਿੰਡ ਆਲੇ ਦੁਆਲੇ ਹੈ ਹਨ, ਇਹਨਾਂ ਨੂੰ ਕਿਸੇ ਨੇ ਕੱਖ ਨਹੀਂ, ਇਹ ਵੀ ਚਲੇ ਗਏ ਵਿਚਾਰੇ ਆਪਣੇ ਆਪ ਹੀ। ਕੋਈ ਕਿਸੇ ਨੇ ਕੋਈ ਵੱਟ ਕੋਈ ਨਹੀਂ ਕੀਤੀ, ਨਾ ਲੜਾਈ ਝਗੜਾ। 4 ਘਰ ਇੱਥੇ ਵੀ ਤਾਂ ਹੈ ਕਿਹੜੇ ਸਿੱਖਾਂ ਦੇ? ਹਾਂਜੀ ਸਿੱਖਾਂ ਦੇ ਇੱਥੇ ਕੋਈ ਘਰ ਨਹੀਂ ਸੀ, ਸਿਰਫ ਹਿੰਦੂਆਂ ਦੇ ਘਰ ਸੀ, ਮਾਸ਼ੇ ਦੇ ਘਰ ਸੀ। ਅੱਜ ਵੀ ਸਠਿਆਲੇ ਤੋਂ ਇੱਕ ਬੜਾ ਵੱਡਾ ਇੰਡੀਆ ਦੇ ਵਿੱਚ, ਇੱਕ ਪੰਜਾਬ ਦੇ ਵਿੱਚ ਸਠਿਆਲੇ ਨਾਮ ਦਾ ਪਿੰਡ ਹੈ। ਉਹਨਾਂ ਨੇ ਉੱਥੇ ਜਾ ਕੇ ਪਿੰਡ ਵਸਾਇਆ ਆਪਣਾ ਸਠਿਆਲ। ਅੱਛਾ ਉੱਥੇ ਜਾ ਕੇ ਉਹਦੇ ਉੱਤੇ ਆਪਣੇ ਜਿਹੜੀ ਸ਼ਾਇਰੀ ਕਰਦਾ ਪੰਜਾਬੀ, ਹਾਂਜੀ ਗਾਣੇ ਗਾਉਂਦੇ ਨੇ ਨਾ, ਹਾਂ ਉਹਦੇ ਥੱਲੇ ਉਹ ਨਾਲ ਸਠਿਆਲਾ ਲਿਖਦਾ। ਸਠਿਆਲਾ ਲਿਖਦਾ ਆਪਣੇ ਨਾਲ। ਸਠਿਆਲੀ ਇੱਕ ਹੈ, ਸਠਿਆਲੀ ਹੋਰ ਹੈ। ਨਹੀਂ ਸਠਿਆਲੇ ਦੀ ਗੱਲ ਕਰ। ਸਠਿਆਲੇ ਦੀ ਸਵਾਈ ਮਾਸ਼ਾ ਦੀ ਲੋਹਾਰ ਦੀ ਕੋਈ ਨਹੀਂ। ਅੱਛਾ ਜਾ ਕੇ ਕੋਈ ਬਣ ਗਏ ਹੁਣ? ਹਮ ਪਤਾ ਨਹੀਂ ਕਹਿ ਸਕਦੇ, ਕਹਿ ਨਹੀਂ ਸਕਦੇ ਕੋਈ। ਸਹੀ ਜਿਹੜੇ ਮਾਸ਼ੇ ਹਨ ਉਹ ਜਾ ਕੇ ਕੋਈ ਸਿੱਖਾਂ ਦੀ ਪੱਗ ਬੰਨ੍ਹਦੇ ਹਨ। ਬੰਨ੍ਹਦੇ ਸਨ? ਹਾਂ ਬੰਨ੍ਹਦੇ ਹਨ, ਸਿੱਖਾਂ ਦੀ ਪੱਗ ਕੋ ਬੰਨ੍ਹਦੇ ਹਨ ਮਾਸ਼ੇ। ਯਾਦ ਆ ਗਈ ਹੈ, ਲੱਗ ਗਿਆ ਸਾਨੂੰ ਆਰਡਰ ਹੋ ਗਿਆ ਪਰ ਤਹਿਸੀਲ ਸ਼ਕਰਗੜ੍ਹ ਦੇ ਜਿਹੜੇ ਨਾ ਉੱਥੇ ਜਾਓ ਤਹਿਸੀਲੇ, ਉੱਥੋਂ ਤਸਦੀਕ ਕਰਾ ਕੇ ਲਿਆ, ਤੁਹਾਡੀ ਅੱਧੀ ਫੀਸ ਮਾਫ ਹੋ ਜਾਏਗੀ। ਅਸੀਂ ਇੱਥੋਂ ਜੀ 4 ਬੰਦੇ ਚੱਲ ਪਏ ਹਾਂ। ਇੱਕ ਸ਼ਬੀਰ ਸੀ, ਇੱਕ ਗੁਲਾਮ ਰਸੂਲ, ਇੱਕ ਮਨਜ਼ੂਰ, ਇੱਕ ਮੈਂ। ਸੁਣਿਆ ਤਾਂ ਇਹ ਕਿੱਥੋਂ ਆਇਆ? ਸ਼ਕਰਗੜ੍ਹ ਨੇ ਆਖਿਆ ਹੁਣ ਸ਼ਕਰਗੜ੍ਹ। ਅਸੀਂ ਪਹਿਲੋਂ ਗਏ ਹਾਂ ਅਸੀਂ ਟਲੂਰੇ ਪਟਵਾਰੀ ਕੋਲ ਜਾ ਕੇ ਉਹ ਫਰਜ਼ ਲਿਆ, ਲੈ ਕੇ ਤੇ ਤੁਰ ਪਏ। ਉਹਨੇ ਜਦੋਂ ਧੁੱਪ ਵਾਵਾ ਚੜ੍ਹ ਗਈ ਤੇ ਦੁੱਧ ਚੱਕੋਂ ਪਰਾਂ ਗਏ ਨੇ ਤੇ ਤਰੇਲ ਲੱਗ ਗਈ। ਅਸੀਂ ਆਖਿਆ ਪਾਣੀ ਉੱਥੇ ਆਉਂਦੀ ਆ ਇੱਕ ਪਿੰਡ, ਅਸੀਂ ਜਾ ਕੇ ਘਰ ਘਰ ਫਿਰ ਚੜਿਆ। ਅਸੀਂ ਆਖਿਆ ਪਾਣੀ ਆਖਾਂਗੇ ਨਹੀਂ ਜੀ। ਸਵੇਰੇ ਜਿਹੜਾ ਚੋਰ ਆਇਆ ਸੀ ਨਾ ਉਹ ਮੁੱਕ ਗਿਆ।
ਅਸੀਂ ਆਖਿਆ ਹੋਣਗੇ। ਫਿਰ ਗਾਂ ਗਏ ਅੱਗੇ ਚੰਗੀ ਜਾ ਕੇ ਤੇ ਉੱਥੇ ਵੀ ਪਿੰਡ ਫਿਰ ਛੱਡਿਆ, ਪਾਣੀ ਨਹੀਂ ਲੱਭਾ, ਨਹੀਂ ਮਿਲਿਆ। ਫਿਰ ਪਰਾਂ ਜੇ ਜਾ ਕੇ ਇਹਨਾਂ ਦੇ ਇੱਕ ਨਾਲਾ ਜਿਹਾ ਬਣਦਾ ਬਾਜ਼ਾਰ, ਉਹਨੂੰ ਆਖਦੇ ਬਾਜ਼ਾਰਾਂ ਦਾ ਚੋ, ਉੱਥੇ ਇੱਕ ਛੱਪੜੀ ਵਿੱਚ ਪਾਣੀ ਸੀ, ਉਹ ਅਸਾਂ ਪਾਣੀ ਪੀਤਾ ਤੇ ਜਿਸ ਵੇਲੇ ਅਸੀਂ ਉੱਥੇ ਪੁੱਜੇ ਹਾਂ ਨਾ ਸ਼ਗੜਗੜ੍ਹ, ਤੇ ਦਿਨ ਡੁੱਬਣ 'ਤੇ ਚਲ ਗਿਆ। ਉੱਥੇ ਸਭ ਤਹਿਸੀਲ ਵਾਲਿਆਂ ਨੇ ਕਿੱਥੇ ਲੱਭਣਾ ਹੈ। ਅਸੀਂ ਹੁਣ ਉੱਥੇ ਆਖੀਏ ਵੀ ਕੀ ਕਰੀਏ, ਕੀ ਖਾਈਏ। ਉੱਥੇ ਦੋਵਾਂ ਨੇ ਦੇ ਵੱਟੀ ਬੇਰ, ਅਸੀਂ ਉਹ ਬੇਰ ਆਨਿਆਂ ਨੇ ਲੱਲੇ, ਤੇ ਮੈਂ ਆਖਿਆ ਉਹ ਖਾਇਓ ਨਾ। ਮੈਂ ਆਖਿਆ ਜੇ ਖਾ ਲੇ ਤੇ ਜੇ ਕਿਤੋਂ ਪਾਣੀ ਲੱਭ ਗਿਆ ਨਾ ਲੈ ਪੀਤਾ ਤੇ ਪੀੜ ਪੈ ਜਾਣੀ ਹੈ, ਇੱਥੇ ਡਾਕਟਰ ਕਿੱਥੋਂ ਲੱਭਣਾ। ਆਖਣਾ ਉਹਨੇ ਚ ਉਹਨੂੰ ਪਹਿਲਾਂ ਵਕਤ ਸ਼ਬੀਰ ਆਂਦਾ, ਉਹ ਸਾਡੇ ਪਿੰਡ ਦੀ ਇੱਕ ਮਰਾਸਣ ਹੈ ਇੱਥੇ ਗੁਆਂਢੀ ਜੇ ਹਨ। ਉਹ ਮੈਂ ਆਖਿਆ ਨਹੀਂ, ਉਹ ਨਾ ਸੀ ਆਪੇ ਆ ਜਾਏਗਾ ਨਾ। ਉਹਨੇ ਅਸੀਂ ਆਖਿਆ ਵਾ ਅੱਜ ਭਾਵੇਂ ਕੋਈ ਤਾਂ ਚੂੜੀ ਲੱਭ ਹੋਏ ਹੈਂ। ਉਹ ਜਨਾਬ ਗਿਆ, ਉਦੋਂ 5-7 ਕੁੱਲੇ ਸਨ ਕੱਚੇ ਹੀ ਹੈ ਸ਼ਗੜਗੜ੍ਹ ਦੇ। ਉੱਥੇ ਜਾ ਕੇ ਉਹਨਾਂ ਘਰ ਦੇਖ ਕੇ ਲੱਭਾ ਤੇ ਉਹ ਬੜੀ ਖੁਸ਼ ਹੋਈ ਵੀ ਮੇਰਾ ਹਮਸਾਇਆ ਆ ਗਿਆ। ਉਹ ਲੱਗਾ ਆਖਣ ਵੀ ਕੱਲਾ ਹਮਸਾਇਆ ਨਹੀਂ, ਨਾਲ ਚਾਚੇ ਜਲਾਲ ਦਾ ਮੁੰਡਾ, ਚਾਚੇ ਸਾਈਂ ਦਾ ਮੁੰਡਾ। ਵਾਹ, ਉਹ ਸਾਡੇ ਜਜ਼ਮਾਨ ਆ ਗਏ, ਲਿਆ ਉਹਨਾਂ ਅਸੀਂ ਜਾ ਕੇ ਐਡਾ ਕੁ ਬੱਚਾ ਸੀ ਉਹਦੇ ਦੁਆਲੇ, ਹਾਂ ਦੁਆਲੇ ਢੇਰ ਲਾਤਾ ਬੇਰਾਂ ਦਾ। ਉਹ ਬੜੀ ਖੁਸ਼ ਹੋਈ ਵੀ ਸਗਾਤ ਲੈ ਕੇ ਆਏ ਨੇ, ਇਹ ਨਹੀਂ ਪਤਾ ਮੋਏ ਲਿਆਏ ਨੇ। ਅੱਛਾ, ਸਾਨੂੰ ਜੀ 4 ਦਿਨ ਤੱਕ ਕੋਠੇ 'ਤੇ ਆਖਣਗੇ ਤੁਸੀਂ ਚਲੋ ਤੇ ਮੈਂ ਰੋਟੀ ਪਕਾਣਾ। ਉਹਨੇ ਨਾਲ ਰੋਟੀ ਪਕਾਉਣੀ ਸ਼ੁਰੂ ਕਰ ਦਿੱਤੀ, ਤੇ ਨਾਲ ਦਾ ਜਿਹੜਾ ਘਰ ਸੀ ਇੰਨੀ ਕੰਧ ਸੀ, ਉਹਨੂੰ ਲੜਾਈ ਸ਼ੁਰੂ ਕਰ ਦਿੱਤੀ। ਲੈ ਕੁੱਟੀਆਂ ਉਹਨੇ ਰਾਜੀ ਆ, ਉਹ ਵੀ ਉਸੇ ਤਰ੍ਹਾਂ ਕੰਮ ਚਾਲੂ ਹੋਇਆ। ਅਸੀਂ ਆਖਿਆ ਕੀ ਬਣ ਗਿਆ ਹਿਸਾਬ, ਨਾ ਕੋਈ ਗੱਲ ਨਾ ਬਾਤ। ਅਖੀਰ ਆਮ ਗਾ ਕੇ ਤਾਂ ਕੋਠੇ 'ਤੇ ਝਾਤੀ ਬਾਰੇ ਮੈਂ ਮੁੰਡਿਆਂ ਨੂੰ ਆਖਿਆ, ਮੈਂ ਕਿਹਾ ਕੇਸਲੇ ਲੰਮੇ ਪਾਓ ਤੇ ਫੇਰ ਇਹ ਬੰਦ ਹੋਣੀ ਹੈ ਲੜਾਈ। ਹਾਂਜੀ, ਅਸੀਂ ਜੋ ਉਸੇ ਤਰ੍ਹਾਂ ਚੁੱਪ ਕਰ ਗਏ, ਅਸਲ ਲੰਮੇ ਪੈ ਗਏ। ਤੇ ਉਹ ਜਾ ਕੇ ਆਂਦੀ ਲੈ ਕੁੱਟੀਏ ਹੁਣ ਠੀਕ ਹੈ, ਆਂਦੀ ਆਹੋ ਕੁੱਟੀਏ ਠੀਕ ਹੈ, ਤੇ ਚੱਲ ਲੜਾਈ ਬੰਦ। ਉਹ ਬਾਅਦ ਵਿੱਚ ਸਾਨੂੰ ਲੱਗੀ ਆਖਣਾ ਮਾਈ ਬੁਰਾ ਨਾ ਮਨਾਇਆ, ਸਾਡੀ ਰਸਮ ਹੁੰਦੀ। ਮੈਂ ਲੱਖ ਲਾਂਤ, ਜਦੋਂ ਸਾਡੇ ਕੋਲ ਆਵੇ ਜਾਵੇ ਨਾ ਤੇ ਅਸੀਂ ਇਹ ਆਪਣਾ ਆਪ ਦੱਸਣਾ। ਇਹ ਅਸਾਂ ਦਾ ਵੀ ਵਕਤ ਹਾਂ ਇਕੱਠਾ ਕੱਢਿਆ ਦਾ। ਫਿਰ ਤੁਹਾਡੀ ਜਿਹੜੀ ਉਹ ਪਹਿਚਾਣ ਸੀ, ਜਿਸ ਤਰ੍ਹਾਂ ਤੁਸੀਂ ਡੋਮੀਸਾਈਲ ਹੁਣ ਬੰਦ ਹੈ, ਉਦੋਂ ਪਹਿਚਾਣ ਲਿਖਵਾ ਕੇ ਲਿਆਣੀ ਪੈਂਦੀ ਸੀ ਤਹਿਸੀਲ ਤੋਂ ਕਿ ਤੁਸੀਂ ਕਿਹਦੇ ਪੁੱਤਰ ਹੋ, ਕਿੱਥੇ ਪੜ੍ਹਦੇ ਹੋ, ਕੀ ਕਰਦੇ ਹੋ, ਤੇ ਉਹ ਤਹਿਸੀਲ। ਫਿਰ ਅਗਲੇ ਦਿਨ ਕੀ ਬਣੀ ਸਵੇਰੇ? ਉਹ ਅਗਲੇ ਦਿਨ ਫਿਰ ਉਹਨਾਂ ਸਾਈਨ ਕਰ ਦਿੱਤੇ ਤੇ ਆ ਗਏ, ਤੇ ਇਹਨਾਂ ਨੂੰ ਆਖਿਆ ਸਾਡੀ ਅੱਧੀ ਫੀਸ ਮਾਫ ਹੋ ਗਈ। ਅੱਛਾ, ਉਹ ਕਾਹਦੀ ਸੀ, ਕੀ ਕਿਉਂ ਸਕੂਲ ਫੀਸ ਕਿੰਨੀ ਫੀਸ ਸੀ? ਉਦੋਂ ਕਿੰਨੀ ਹੁੰਦੀ ਹੈ ਸਾਨੂੰ ਉਹ ਵੀ ਬੜੀ ਸੀ। ਉਦੋਂ ਇਹ ਅਸੀਂ ਬੜੇ ਜ਼ਿਆਦਾ ਤੋਂ ਜ਼ਿਆਦਾ ਰੁਪਈਆ 1.5 ਹੁੰਦੀ ਸੀ, ਤੇ ਉਹ ਵੀ ਬੜੀ ਮੁਸ਼ਕਲ ਸੀ। ਹਾਂਜੀ, ਟਾਈਮ ਬੜਾ ਸਖਤ ਸੀ ਉਦੋਂ ਜੀ। ਲੋਕ ਬਹੁਤ ਔਖੇ ਹੁਣ ਉਦੋਂ ਲੋਕ। ਕਿਉਂ? ਇਹ ਜਿੰਨੀ ਜ਼ਮੀਨ ਹੈ ਸਾਰੀ ਪੇਜਦੀ ਹੁੰਦੀ ਸੀ, ਪਾਣੀ ਨਾਲ ਫਸਲ ਹੁੰਦੀ ਹੈ, ਪਾਣੀ ਹੈ ਕਿਤੇ ਨਹੀਂ ਸੀ, ਬਰਾਨੀ ਸੀ, ਤੇ ਕੱਖ ਨਹੀਂ ਸੀ ਹੁੰਦਾ, ਤੇ ਫਿਰ ਲੋਕ ਭੁੱਖੇ ਮਰਦੇ। ਉਹ ਜਿਹੜੇ ਤੁਸੀਂ ਦੱਸਦੇ ਹੋ ਨਾ, ਉਹ ਜਿਹੜੇ ਹਨ ਖੱਤਰੀ, ਉਹ ਸਨ ਸੰਗਿਆਲ। ਉਥੋਂ ਦਾਣੇ ਦਿੰਦੇ ਹੁੰਦੇ ਹਨ, ਜਿੰਨੇ ਮਰਜ਼ੀ ਲੈ ਆਵੋ, ਮਨ ਦੇ ਤੇ ਨਾ ਅੱਗੋਂ ਦਾਣੇ ਆ ਜਾਣ ਤੇ 1.5 ਮਣ ਲੈਣੇ ਨੇ ਵਿਆਜ। ਬਾਹਰੋਂ ਭੋਰ ਤੋਂ ਚੁੱਕ ਕੇ ਲੈ ਜਾਂਦੇ ਹੁੰਦੇ ਹਨ, ਤੇ ਉਹ ਮਰ ਕੇ ਪੂਰੇ ਵੀ ਨਹੀਂ ਸੀ ਹੋਣੇ। ਜੇ ਘੱਟ ਕੇ ਲਿਆਉਣਾ ਕੋਈ ਗੱਲ ਨਹੀਂ, ਫਿਰ ਲਈ ਆਇਆ, ਉਹ ਫਿਰ ਜਾਣਾ ਦੁੱਧ ਫਿਰ ਲੈ ਆਉਣੇ। ਇਸ ਤਰ੍ਹਾਂ ਦਾ ਹਿਸਾਬ ਸੀ ਉਦੋਂ। ਇਹ ਸਾਡੇ ਉਂਝ ਥੋੜ੍ਹਾ ਜਿਹਾ ਪਹਿਲੋਂ ਜਦੋਂ ਅਸੀਂ ਫਿਰ ਆਪਣਾ ਆਪ ਸਾਂਭਿਆ ਨਾ, ਫਿਰ ਤੁਰਨ ਲੱਗਿਆ ਤਾਂ ਕੋਈ ਰੋਟੀ ਲੱਭਣ ਲੱਗ ਗਈ ਪਈ। ਬਹੁਤ ਔਖਾ ਵਕਤ। ਬਾਏ ਉਹ ਬੜਾ ਔਖਾ ਵਕਤ, ਕਿਉਂ ਜੋ ਸਾਰੇ ਲੋਕ ਜਨਤੀ ਨੇ ਭੁੱਖੇ ਘਰੋਂ ਨਿਕਲੇ ਨਾ, ਤੇ ਕਿਸੇ ਨੂੰ ਆਖਿਆ ਨਹੀਂ ਮੈਂ ਭੁੱਖਾ। ਹੁਣ ਆ ਭੈਣ ਜੋ ਰੱਜੇ ਦੇ ਹੁੰਦੇ ਤੇ ਆਂਦੇ ਨੇ ਕੱਖ ਨਹੀਂ, ਆਹ ਘੁੰਮਣ ਆਹ ਕਰ ਚਲਿਆ, ਉਹ ਕਰ ਚਲਿਆ। ਉਦੋਂ ਬੋਲਦਾ ਕੋਈ ਨਹੀਂ ਸੀ ਨਾ ਜੀ ਨਾ। ਆਖਿਆ ਫਿਰ ਜੇ ਕਿਸੇ ਨੇ ਪੱਕੀ ਦੀ ਨਾ ਤੇ ਆਖਣਾ ਆ ਯਾਰ ਖਾ, ਡੋਲੀ ਬਹਿ ਕੇ ਖਾ ਲੈਣੀ ਹੈ, ਬੁਰਾ ਨਹੀਂ ਮਨਾਉਣਾ, ਕੱਲ ਹੀ ਆ ਗਿਆ ਖਾ। ਇੱਕ ਵਕਤ ਸੀ ਮੈਂ ਦੇਖਿਆ ਪੂਰੇ ਪਿੰਡ 'ਚ ਬਾਹਰ ਦੇ ਬੂਹੇ ਨਹੀਂ ਸੀ ਹੁੰਦੇ। ਹਾਂਜੀ, ਆਵਾਜ਼ ਮਾਰ ਕੇ ਖੰਗੂਰਾ ਮਾਰ ਕੇ ਅੰਦਰ ਟੁਰ ਜਾਣਾ। ਇਹ ਜਿਹੜੇ ਗੇਟ ਲੱਗੇ ਨੇ, ਦਰਵਾਜ਼ੇ ਲੱਗੇ ਨੇ, ਬਸ ਹੁਣ ਜੀ ਹੋਰ ਤੇ ਕਿਸੇ ਦੀ ਛੱਡੋ। ਆਪਣੇ ਜਿਹੜੇ ਸੱਕੇ ਨਾ, ਅਸੀਂ ਉਹਨਾਂ ਦੇ ਘਰ ਵੀ ਡਰਦੇ ਨਹੀਂ ਜਾਂਦੇ। ਅੱਗੇ ਕੋਈ ਧੀ ਭੈਣ ਬੈਠੀ ਹੋਏਗੀ ਹੈਂ, ਉਦੋਂ ਨਹੀਂ ਬਹਿੰਦੀਆਂ, ਉਦੋਂ ਵੀ ਸਾਰੇ ਬਹਿੰਦੇ ਹੁੰਦੇ। ਤੇ ਹੁਣ ਡਰ ਆਉਂਦਾ, ਜਾਂ ਕੋਈ ਆਖੇਗਾ 3 ਫੁੱਟ ਤੋਂ 4 ਫੁੱਟ ਤੋਂ ਤੇ ਕੰਧ ਹੀ ਕਿਸੇ ਦੀ ਨਹੀਂ ਸੀ ਨਾ, ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਨ ਲਈ।
ਤੇ ਔਰ ਕੋਈ ਮਨਾ ਵੀ ਨਹੀਂ ਸੀ ਕਰਦਾ। ਨਾ 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 ਨਾ, ਗੱਲ ਹੀ ਕੋਈ ਨਹੀਂ। ਹੁਣ ਤੇ ਕਿਸੇ ਦੀ ਗਲੀ ਚ ਲੰਘ ਜਦੋਂ ਕਹਿੰਦੇ ਨੇ ਇੱਥੋਂ ਕਿਉਂ ਲੰਘਿਆ। ਹਾਂਜੀ ਤੇ ਹਿਸਾਬ ਉਦੋਂ ਦੀ ਆਬਾਦੀ ਇੰਨੀ ਵਧੀ ਹੈ। ਅਸੀਂ ਉਦੋਂ ਜਦੋਂ ਪਿੰਡ ਸਨ, ਹੁਣ ਅਸੀਂ ਅੱਜ ਬਾਹਰ ਆ ਗਏ ਹਾਂ, ਬਾਹਰ ਛੱਡ ਕੇ ਕਰੇ ਕਿੱਥੇ ਕਿੱਥੇ ਆ ਗਏ ਹਾਂ। ਉਦੋਂ ਸਾਡੇ ਦੋ ਸਨ ਜੀ, ਵਾਲਦ ਸਾਹਿਬ ਤੇ ਬਾਲਦਾ ਸਾਹਿਬ, ਉਹਦੇ ਚਾਚੀ ਤੇ ਚਾਚਾ, 4 ਹੋ ਗਏ। ਹੁਣ ਅਸੀਂ 110 ਜੇ ਉਹਨਾਂ ਦੇ, ਅੱਗੋਂ 110 ਹੋ ਗਏ। 110 ਹੋ ਗਏ। 7 ਬੱਚੇ ਮੇਰੇ ਨੇ, ਇਹਨਾਂ ਨੇ ਹੈਂ, ਉਹਨਾਂ ਦੇ 4 5 ਬੱਚੇ। 8 ਅਸੀਂ ਉਹ ਜੀ ਆ ਕੇ ਨਾ, ਉਹਨਾਂ ਦੇ 4 5 ਬੱਚੇ ਨੇ। ਤੇ ਇਸੇ ਤਰ੍ਹਾਂ ਉਹ ਜਿਹੜਾ ਚਾਚਾ ਸੀ, ਉਹਨਾਂ ਦਾ ਵੀ ਇਹੋ ਹਿਸਾਬ ਹੈ। ਇਸੇ ਤਰ੍ਹਾਂ ਬਾਹ ਵਧਿਆ। ਠੀਕ। ਤੇ ਚਾਚਾ ਗੱਲ ਹੈ ਵੇ ਕਿ ਜਿਸ ਤਰ੍ਹਾਂ ਤੁਸੀਂ ਬਚਪਨ ਦਾ ਤੁਸੀਂ ਦੱਸਿਆ, ਤੁਸੀਂ ਸਕੂਲੇ ਗਏ, ਹਾਂਜੀ ਕਿਹੜੇ ਸਕੂਲੇ ਜਾਂਦੇ ਸੀ? ਅਸੀਂ ਪਿੰਡ ਸਕੂਲੇ ਪੜ੍ਹੇ। ਨਹੀਂ ਪਹਿਲੇ ਕਿਥੇ, ਉਸ ਤੋਂ ਬਾਅਦ ਗਏ ਹੋ ਸਨਖਤਰੇ ਗਏ ਕਿ ਨਹੀਂ? ਨਹੀਂ ਦੁੱਧ ਚੱਕ ਜਾਂਦੇ ਰਹੇ ਆ। ਤੁਸੀਂ ਦੁੱਧੂ ਚੱਕ ਦੁੱਧ ਪੜ੍ਹੇ? ਚੱਕ ਪੜ੍ਹੇ ਆ। ਦੁੱਧੂ ਚੱਕ ਕੋਈ ਨਾਮ ਯਾਦ ਹੈ ਆਪਣੇ, ਕਿਹੜੇ ਮਾਸਟਰ ਤੁਹਾਨੂੰ ਪੜ੍ਹਾਉਂਦੇ ਸੀ? ਹੋਰ ਸਭ ਮਾਸਟਰ ਸੀ ਝੰਗੀ ਦਾ, ਅੱਛਾ। ਝੰਗੀ ਦਾ ਫੈਜ ਹੂੰ। ਹੈਡਮਾਸਟਰ ਉਹ ਸੀ। ਸਕੂਲ ਪ੍ਰਾਈਵੇਟ ਸਕੂਲ ਸੀ ਉਹ। ਪ੍ਰਾਈਵੇਟ ਸਕੂਲ ਦੇ ਵਿੱਚ ਫੈਜ ਤੇ ਜਿਹੜਾ ਸੀ ਨਾ ਦੂਸਰਾ ਮਿਡਲ ਸਕੂਲ, ਉੱਥੇ ਸਾਡੇ ਆ ਪਿੰਡ ਆਪਣਾ ਹੀ ਸੀ। ਮਾਸਟਰ ਬਲੋਚ? ਨਹੀਂ ਦਿੱਤਾ ਜੀ। ਅੱਛਾ। ਉਹਨਾਂ ਦਾ ਨਾਮ ਬੜਾ ਸੁਣਿਆ ਮਾਸਟਰ ਬਲੋਚ ਦਾ, ਕਹਿੰਦੇ ਮਾਰਦੇ ਹਾਂ ਫੌਜ ਹੋ ਗਿਆ, ਬੜਾ ਚੰਗਾ, ਕਹਿੰਦੇ ਨੇ ਬੜੇ ਬੱਚੇ ਪੜਾਏ ਉਹਨੇ। ਬੜੇ। ਫਿਰ ਇਹ ਆ ਵੀ ਜਿਹਨੂੰ ਉਹਨੂੰ ਪੜ੍ਹਾ ਛੜਿਆ ਨਾ, ਉਹ ਕਾਮਯਾਬ। ਹਾਂ ਹਕੀਕਤ ਕਾਮਯਾਬੀ ਹੋਇਆ। ਇਹ ਹੁਣ ਹੀ ਹੋਇਆ, ਕੋਈ ਥੋੜੀ ਦਿਨ ਹੋ ਗਏ ਨੇ। ਬਹੁਤ ਅੱਛਾ ਇਨਸਾਨ ਸੀ। ਅੱਛਾ ਅੱਛਾ ਅੱਛਾ। ਨਹੀਂ 10 ਹੋ ਗਏ। ਠੀਕ ਹੈ। 20 ਦਿਨ ਸ਼ਾਇਦ ਹੋ ਗਏ ਨੇ। 20 ਦਿਨ ਹੋਏ ਨੇ। ਗੱਲਾਂ ਤੇ ਬਹੁਤ ਹੀ ਜ਼ਿਆਦਾ ਨੇ, ਖਾਸ ਕਰਕੇ 47 ਔਰ 47 ਤੋਂ ਪਹਿਲੇ ਦੀਆਂ ਜਿਹੜੀਆਂ ਗੱਲਾਂ ਨੇ ਤੁਸੀਂ ਕਰਨੀਆਂ ਸ਼ੁਰੂ ਕਰੋ ਤੇ ਮਨ ਹੀ ਨਹੀਂ ਕਰਦਾ, ਮਨ ਹੀ ਨਹੀਂ ਕਰਦਾ, ਕਿਉਂਕਿ ਉਹ ਇੰਜ ਲੱਗਦਾ ਜਿਵੇਂ ਕਿ ਆਪਣੇ ਘਰ ਦੀਆਂ ਗੱਲਾਂ ਨੇ। ਹਾਂਜੀ। ਅੱਜ ਆਪਣੇ ਹੋ ਕੇ ਵੀ ਆਪਣੇ ਨਹੀਂ, ਉਦੋਂ ਪਰਾਏ ਵੀ ਆਪਣੇ ਸਨ। ਹੁੰਦੇ ਹਨ। ਜਿਸ ਤਰ੍ਹਾਂ ਦੱਸਿਆ ਚਾਚੇ ਹੋਰਾਂ ਨੇ, ਚਾਚੇ ਸ਼ਰੀਫ ਨੇ, ਕਿ ਕੋਈ ਵੀ ਇੰਜ ਨਹੀਂ ਸੀ ਲੱਗਦਾ ਕਿ ਕੋਈ ਪਰਾਇਆ ਹੈ, ਕੋਈ ਕਰਦਾ ਹੀ ਨਹੀਂ ਸੀ ਕਦੀ। ਦੇਖੋ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ, ਇਸ ਤਰ੍ਹਾਂ ਜਿਹੜੇ ਮਾਸ਼ੇ ਸਨ ਕਿ ਉਹ ਸਾਡੇ ਨਾਲ ਬਹਿੰਦੇ ਹੁੰਦੇ ਸੀ। ਹਾਂ ਬਹਿੰਦੇ ਨੇ, ਖਾਣਾ ਪੀਣਾ ਕੋਈ ਨਹੀਂ, ਨਾ ਹਿੰਦੂਆਂ ਨਾ ਲੋਹਾਰਾਂ ਤੇ ਨਾ ਮਾਸ਼ੇ ਨਾਲ। ਅੱਛਾ ਮਾਸ਼ੇ ਜਿਹੜੇ ਨੇ, ਇਹ ਮੈਂ ਹੋਰ ਵੀ ਲਾਗੇ ਪਿੰਡਾਂ 'ਚ ਨਾਮ ਸੁਣਿਆ। ਮਾਸ਼ੇ ਅਸਲ 'ਚ ਉਹਨਾਂ ਦਾ ਮਜ਼ਹਬ ਕੀ ਸੀ ਮਾਸ਼ਿਆਂ ਦਾ? ਹਿੰਦੂ ਮਜ਼ਹਬ ਸੀ। ਹਾਂ ਮੰਨਦੇ ਉਹ ਕੀ ਨਾ ਜੈ ਸ਼੍ਰੀ ਰਾਮ, ਉਹ ਨਹੀਂ ਮੰਨਦੇ ਹਜ਼ਾਰ। ਅੱਛਾ ਮਾਸ਼ੇ ਦੇਖੋ ਜੀ, ਇੱਥੇ ਇੱਕ ਮੈਂ ਗੱਲ ਤੁਹਾਨੂੰ ਹੋਰ ਦੱਸ ਦੇਵਾਂ ਕਿ 1-2 ਪਿੰਡਾਂ ਵਿੱਚ ਹੋਰ ਵੀ ਮੈਂ ਗੱਲ ਕੀਤੀ ਹੈ, ਤੇ ਜਿਹੜੇ ਹਿੰਦੂ ਪਰਿਵਾਰ ਨੇ, ਸੰਤਾਨ ਧਰਮ ਨੂੰ ਮੰਨਣ ਵਾਲੇ ਜਿਹੜੇ ਲੋਕ ਨੇ, ਉਹਨਾਂ ਨੂੰ ਮੁਆਸ਼ੇ ਵੀ ਕਿਹਾ ਜਾਂਦਾ ਸੀ। ਮਾਸ਼ੇ ਕੌਮ ਵੱਖਰੀ ਹੈ, ਮਾਸ਼ੇ ਕੌਮ ਵੱਖਰੀ ਹੈ, ਹਿੰਦੂਆਂ ਨਾਲ ਵੱਖਰੀ ਕੌਮ ਹੈ। ਇਹ ਕੌਮ ਅਲੱਗ, ਹਿੰਦੂ ਅਲੱਗ। ਹਾਂ ਬਾਹਮਣੇ ਕੌਮ ਸੀ, ਉਹ ਵੀ ਹਿੰਦੂ ਅਲੱਗ। ਆਪਣੇ ਪਿੰਡ ਕੋਈ ਬੰਨਮਾਨਾਂ ਦਾ ਘਰ ਹੈ ਸੀ? ਇੱਕ ਘਰ ਹੈ ਸੀ, ਉਹ ਸਾਡੇ 47 ਤੋਂ ਪਹਿਲੇ ਚਲ ਗਿਆ ਸੀ। ਅੱਛਾ। ਉਹ 47 ਤੋਂ ਪਹਿਲੇ ਚਲ ਗਿਆ ਸੀ, ਉਹ 24 ਰਾਜ ਦੇ ਘਰ ਕੋਲ। ਸਾਡੇ ਪਿੰਡ ਦੇ ਵਿੱਚ ਕੋਈ ਸਭ ਤੋਂ ਅਮੀਰ ਬੰਦਾ ਜਿਹਦਾ ਕੋਈ ਨਾਮ ਲੈਂਦੇ ਹੁਣ ਵੱਡੇ ਕੋਈ? ਹੁਣ ਤੇ ਬੜੇ ਅਮੀਰ। ਨਹੀਂ ਉਦੋਂ ਦੀ ਗੱਲ ਮੈਂ ਕਰ ਰਿਹਾ ਕਿ ਜਦੋਂ ਵੱਡਿਆਂ ਕੋਲੋਂ ਤੁਸੀਂ ਕਹਿੰਦੇ ਜਿਸ ਤਰ੍ਹਾਂ ਸੁਣਿਆ ਸੀ। ਹਾਂ। ਕੀ ਨਾਮ ਲੈਂਦੇ ਸਨ? ਕੋਈ ਵੱਡੇ ਦਾ ਕੋਈ ਨਾਮ ਐਸਾ ਦੱਸੋ। 24 ਰਾਜ ਸੀ ਇੱਕ, ਬਹੁਤ ਲੋਕਾਂ ਨੂੰ ਦਾਣੇ ਦਿੰਦਾ ਸੀ, ਪੈਸੇ ਵੀ ਦਿੰਦਾ ਸੀ ਲੋਕਾਂ ਨੂੰ। ਅੱਛਾ। ਪੈਸੇ ਵੀ ਦਿੰਦਾ ਸੀ, ਬੜੀ ਖਿਦਮਤ ਕਰਦਾ। ਮੇਰਾ ਪਿਓ ਵੀ ਖਿਦਮਤ ਲੋਕਾਂ ਗਰੀਬਾਂ ਦੀ ਬਹੁਤ ਕਰਦਾ ਸੀ। ਉਹਨੂੰ ਦਾਣੇ ਸ਼ਾਣੇ ਵੀ ਲੈ ਕੇ ਦਿੰਦਾ ਸੀ, ਦਾਲ ਛੱਡ ਵੀ ਦਿੰਦਾ ਸੀ। ਮੇਰੇ ਪਿਓ ਦਾਣੇ ਬੜੇ ਹੁੰਦੇ ਸੀ, ਉਹ ਵੀ ਦਿੰਦੇ ਸੀ ਲੋਕਾਂ ਗਰੀਬਾਂ ਨੂੰ ਦਾਣੇ ਪੈਸੇ ਨਾਲ, ਤੇ ਫਿਰ 24 ਰਾਜ ਕੋਲ ਲੈ ਕੇ ਦੇਣੇ। ਜਿਹੜੇ 20 ਘਰ ਸਨ ਜਿਹੜੇ ਤੁਸੀਂ ਦੱਸਦੇ ਹੋ ਕਿ ਜਿਹੜੇ ਨਾਨ ਮੁਸਲਿਮ ਦੇ ਸੀ ਇੱਥੇ, ਉਹਨਾਂ ਵਿੱਚੋਂ ਵੀ ਕੋਈ ਹੈ ਸੀ ਸਿਰ ਕੱਢਵਾਂ, ਕੋਈ ਅਮੀਰ? ਨਹੀਂ ਕੋਈ ਨਹੀਂ। ਮਾੜੇ ਸਨ? ਆਹੋ ਮਾੜੇ ਸਨ। ਆਪਣੀ ਵਾਈ ਬੀਜੀ ਕਰਦੇ ਸਨ? ਆਪਣੀ ਸੇਬ ਕਰਦੇ ਕੋਈ ਬੀਜੀ ਕਰਦਾ ਸੀ। ਸਾਡੇ ਕੋਲ ਕੰਮ ਰੋਟੀ ਤੇ ਕਮਾ ਖਾਣੀ ਹੁੰਦੀ ਹੈ ਨਾ। ਕੋਈ ਮਿਹਨਤ ਮੁਸ਼ੱਕਤ ਕਰਦੇ ਆ, ਬਾਹਰ ਦੂਰ ਜਾ ਕੇ ਕੋਈ ਦਿੱਲੀ ਜਾਂਦਾ ਸੀ, ਕੋਈ ਇਸਲਾਮਾਬਾਦ ਤੱਕ ਜਾਂਦਾ ਸੀ, ਰਾਵਲਪਿੰਡੀ ਤੱਕ ਜਾਂਦੇ, ਕਾਰੋਬਾਰ ਕਰਦੇ ਹਾਂ, ਲੋਹਾ ਮਿਸਤਰੀ, ਪਰਨਾਈਆਂ ਵੰਡੇ ਹਾਂ, ਕੁਹਾੜੇ ਵੰਡੇ ਹਾਂ। ਅੱਛਾ। ਇੱਥੇ ਪਿੰਡ 'ਚ ਜਿਹੜੇ ਸਨ ਲੋਕਾਂ ਦਾ ਕਾਰੋਬਾਰ ਕੀ ਸੀ ਬਹੁਤਾ? ਲੋਕਾਂ ਦਾ ਹੱਲਾ ਛੋਲਾਂ ਬਣਾਉਣੀਆਂ, ਕਾਰੋਬਾਰ ਇਹੋ ਸੀ, ਹੱਲਾ ਬਣਾਉਣੀਆਂ, ਖੂਹ ਬਣਾਉਣੇ। ਪਿੰਡ ਦੇ ਕਿੰਨੇ ਖੂਹ ਸੀ? ਕੋਈ ਬੰਨਾ ਨਹੀਂ, ਕੋਈ ਮੈਂ ਕੋਈ 100 ਖੂਹ ਹੋਣਾ ਸੀ ਪਿੰਡ 'ਚ। ਹੁਣ ਤਾਂ 4 ਹੀ ਨਜ਼ਰ ਆਏ। ਹੁਣ ਦੇਖ ਵੀ ਨਹੀਂ। ਪੁਰਾਣੇ ਜਿਹੜੇ ਨੇ 4 ਖੂਹ ਦਾ ਨਿਸ਼ਾਨ ਹੈ ਨੇ। ਨਹੀਂ ਕੋਈ ਨਹੀਂ ਵਗਦਾ, ਕੋਈ ਨਹੀਂ ਹੁਣ। ਤੇ 100 ਖੂਹ ਸੀ ਉਸ ਵੇਲੇ? ਹਾਂ ਕੋਈ 100 ਛੇਵੀਆਂ ਖੂਹ ਸੀ ਇਸ ਠਿਆਲੇ 'ਚ। 100 ਛਿਵੀਆਂ? ਹਾਂਜੀ। 100 ਛਿਵੀਆਂ ਕੀ ਮਤਲਬ? 120। ਅੱਛਾ 120 ਖੂਹ ਸੀ। ਹਾਂ। ਤੇ ਫਿਰ ਵੀ ਅਲੱਗ ਪੈਸੇ ਲੋਕੀ ਵੀ, ਬਾਕੀ ਜ਼ਮੀਨ ਪਈ ਬੰਜਰੀ ਪਈ ਸੀ, ਇੰਨਾ ਪਾਣੀ ਨਹੀਂ ਹੁੰਦਾ। ਗਰੀਬ ਲੋਕ ਸਾਨੂੰ ਪੈਸਾ ਲੱਭਦੇ ਨਹੀਂ, ਪੈਸੇ ਟਕੀ ਦਿਹਾੜੀ ਸੀ, ਪੈਸਾ ਲੱਭਦੇ ਜਿਹਨੂੰ ਰੁਪਈਆ ਲੱਭਦੇ ਸੀ। ਇੱਕ ਸਾਲ ਮੈਨੂੰ ਚੁਆਨੀ ਪੈਸੇ ਮਿਲ ਜਾਂਦੀ ਸੀ, ਬੜੇ ਵੀ ਜਾਂਦੇ ਆ।
ਇੱਕ ਚਵਾਨੀ ਮਿਲਣੀ ਬੜੇ ਵੀ ਸੁਣਤਲੀ ਬੜੀ ਹੁਣ ਵੀ ਲੱਗੀ ਦੀ ਕਿ ਨਹੀਂ? ਆਹ ਲੱਗਦੀ ਹੈ ਹੁਣੇ ਹੁਣ ਜਾਂਦੇ ਆ ਬੱਚੇ ਮੁੰਡੇ ਜਾਂਦੇ ਨੇ ਹੁਣ ਫਿਰ ਇੱਕ ਸਾਲ ਮਿਲਿਆ 1 ਰੁਪਈਆ ਤੇ ਫਿਰ ਲੋਕ ਐਸੇ 4 ਬੰਦੇ ਨੇ ਉੱਥੇ ਵੇਖ ਮੈਨੂੰ ਰੁਪਈਆ ਵੇਲੇ ਵੇਖ ਮੈਨੂੰ ਰੁਪਈਆ ਵੇਲੇ ਉਦੋਂ ਇੰਨਾ ਹਿਸਾਬ ਸੀ ਪੈਸੇ ਦਾ ਤੇ ਹੁਣ ਤੇ ਕਰੋੜਾਂ ਪਤੀ ਲੋਕ ਨੇ ਇਸ ਪਿੰਡ ਵਿੱਚ ਇਹ ਜਿਹਾ ਬੰਦਾ ਗਿਆ ਨੇ ਕਰੋੜਾਂ ਪਤੀ ਜਿਹੜੇ ਅੱਬੂ ਦੇ ਇਹ ਦੋਸਤ ਮਾਨਸਾ ਦੇ ਇਹ ਮਾਨਸਾ ਕਰੋੜਾਂ ਪਤੀ ਹੈ ਇਹਦੇ ਸਾਰੀ ਇਲਾਜ ਹੀ ਬੜੀ ਕਾਮਯਾਬ ਹੈ ਔਰ ਬੜੇ ਸਾਰੇ ਸੱਤੇ ਹੀ ਕਮਾਉਂਦੇ ਪਏ ਬੜੀ ਕਾਮਯਾਬ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਵਿਛੋੜਾ ਤੇ ਵਿਛੋੜੇ ਦੇ ਵਿੱਚ ਆਪਾਂ ਤੁਹਾਨੂੰ ਬਹੁਤ ਜ਼ਿਆਦਾ ਸਾਰੀਆਂ ਗੱਲਾਂ ਸੁਣਾਵਾਂਗੇ ਆਪਣੀਆਂ ਵੀ ਔਰ ਹੱਡ ਬੀਤੀਆਂ ਵੀ ਤੇ ਜੱਗ ਬੀਤੀਆਂ ਵੀ ਜੀ। ਸਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਫਿਰ ਹਾਜ਼ਰ ਹੁੰਨਾ ਵਾਂ ਰੱਬ ਰੱਖਾ।